ਇਹ ਕੁਝ ਪੁਰਾਣੇ ਘਰ ਵੀ ਨੇ ਇੱਥੇ, ਪੁਰਾਣੀਆਂ ਬਿਲਡਿੰਗਾਂ ਉਹੀ। ਤੇ ਇਸ ਗੇਟ ਦਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਕੰਮ ਕਰਵਾਇਆ ਸੀ ਤੇ ਉਹਨਾਂ ਦੇ ਦੌਰ 'ਚ ਦੁਬਾਰਾ ਗੇਟ ਨਾ ਜਿਹੜਾ ਆਪਣੇ ਆਪ ਜਾਣ 'ਚ ਆਇਆ। ਖਿਜ਼ਰੀ ਗੇਟ ਸੀ, ਇੱਦਾਂ ਦਾ ਇਹਦਾ ਨਾਮ ਸੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਆਇਆ ਉਦੋਂ ਇਸ ਗੇਟ ਦਾ ਨਾਮ ਨਾ ਜਿਹੜਾ ਸ਼ੇਰਾਂ ਵਾਲਾ ਗੇਟ ਰੱਖਿਆ ਗਿਆ ਸੀ। ਤੇ ਅੰਦਰਲੀ ਸਾਈਡ ਤੋਂ ਦੇਖ ਲਈਏ ਵੀ ਸ਼ੇਰ ਵੀ ਬਣੇ ਹੋਏ ਨੇ ਪ੍ਰੋਪਰ ਦੋਵਾਂ ਸਾਈਡਾਂ ਤੇ। ਜੀ ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ ਤੇ ਸਮੀ ਦੇ ਵਲੌਗ 'ਚ ਵੈਲਕਮ। ਵਲੌਗ ਆਪਾਂ ਕਰ ਲਿਆ ਵਾ ਸਟਾਰਟ। ਮਾਈਕ ਅੱਜ ਆਪਣੇ ਕੋਲ ਹੈ ਨਹੀਂ ਗਾ, ਤਾਂ ਕਰਕੇ ਜਿਹੜਾ ਨਾ ਮੈਂ ਉੱਚੀ ਬੋਲ ਰਿਹਾ, ਮੈਂ ਤੁਹਾਨੂੰ ਆਵਾਜ਼ ਜਿਹੜਾ ਕਲੀਅਰ ਆਵੇ, ਕਿਉਂਕਿ ਮੈਂ ਰਾਤ ਜਿਹੜਾ ਨਾ ਇੱਧਰ ਇੱਕ ਦੋਸਤ ਨਾਲ ਆ ਗਿਆ ਸੀ ਤੇ ਇੱਧਰ ਹੀ ਰਾਤ ਰੁਕੇ ਹਾਂ ਤੇ ਉੱਥੋਂ ਹੀ ਹੁਣ ਉੱਠ ਕੇ ਆਪਾਂ ਜਿਹੜਾ ਨਾ ਅੱਗੇ ਵਲੌਗ ਸਟਾਰਟ ਕੀਤਾ ਵਾ। ਤੇ ਅੱਜ ਆਪਾਂ ਤੁਹਾਨੂੰ ਲਾਹੌਰ ਦੇ ਇੱਕ ਨਵੇਂ ਗੇਟ ਤੇ ਲੈ ਕੇ ਚੱਲੇ ਆ। ਨਵੇਂ ਨਹੀਂ, ਹੈ ਤੇ ਪੁਰਾਣਾ ਹੀ ਆ। ਸ਼ੇਰਾਂ ਵਾਲਾ ਗੇਟ, ਉਹੀ 13 ਦਰਵਾਜ਼ਿਆਂ ਚੋਂ ਇਹ ਵੀ ਇੱਕ ਦਰਵਾਜ਼ਾ ਵਾ, ਸ਼ੇਰਾਂ ਵਾਲਾ ਗੇਟ। ਤੇ ਪਹਿਲਾਂ ਆਪਾਂ ਤੁਹਾਨੂੰ ਫਸਟ ਆਫ ਆਲ ਦਿੱਲੀ ਗੇਟ ਦਿਖਾਇਆ ਜਿਹੜਾ ਸਭ ਤੋਂ ਮਸ਼ਹੂਰ ਸੀ। ਉਸ ਤੋਂ ਬਾਅਦ ਇਹ ਸ਼ੇਰਾਂ ਵਾਲਾ ਗੇਟ ਆ ਜਿੱਥੇ ਆਪਾਂ ਤੁਹਾਨੂੰ ਲੈ ਕੇ ਚੱਲੇ ਆ। ਇਸ ਗੇਟ ਦਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਕੰਮ ਕਰਵਾਇਆ ਸੀ ਤੇ ਉਹਨਾਂ ਦੇ ਦੌਰ 'ਚ ਦੁਬਾਰਾ ਗੇਟ ਨਾ ਜਿਹੜਾ ਆਪਣੇ ਆਪ ਜਾਣ 'ਚ ਆਇਆ ਸੀ। ਤੇ ਆਇਓ ਲੈ ਕੇ ਚੱਲਦੇ ਆਪਾਂ ਤੁਹਾਨੂੰ ਸ਼ੇਰਾਂ ਵਾਲੇ ਗੇਟ ਤੇ ਉੱਥੇ ਜਾ ਕੇ ਜਿਹੜਾ ਬਾਕੀ ਇਸ ਗੇਟ ਬਾਰੇ ਗੱਲਾਂ ਜਿਹੜੀਆਂ ਬਾਤਾਂ ਸਾਂਝੀਆਂ ਕਰਾਂਗੇ। ਤੇ ਜਿਵੇਂ ਦੀ ਵੀ ਅੱਜ ਦੀ ਰੂਟੀਨ ਆ, ਆਪਾਂ ਪਹੁੰਚਦੇ ਹਾਂ ਗੇਟ ਤੇ। ਜੁੜੇ ਰਹੋ ਆਪਣੇ ਸਮੀ ਜੱਟ ਦੇ ਨਾਲ। ਆਇਓ ਲਓ ਜੀ। ਤੇ ਫਿਰ ਆਪਾਂ ਕਿੱਥੇ ਡਏ ਆ, ਜਿਵੇਂ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਤਿੰਨ ਜਗ੍ਹਾ ਤੇ ਲਾਹੌਰ ਸੀ, ਤਿੰਨ ਤਰ੍ਹਾਂ ਦੇ। ਵੀ ਜਿਹੜਾ ਪਹਿਲਾਂ ਬਾਦਸ਼ਾਹਾਂ ਵਾਲਾ ਲਾਹੌਰ ਸੀ, ਫਿਰ ਗੋਰਿਆਂ ਨੇ ਲਾਹੌਰ ਬਣਾਇਆ, ਤੇ ਫਿਰ ਜਿਹੜਾ ਹੁਣ 1947 ਤੋਂ ਬਾਅਦ ਪਾਕਿਸਤਾਨੀ ਹਕੂਮਤ ਨੇ ਬਣਾਇਆ। ਇਹ ਆਪਾਂ ਡਿਵੈਲਪ ਨਵੇਂ ਲਾਹੌਰ 'ਚ ਜਿਹੜਾ ਪਾਕਿਸਤਾਨੀ ਹਕੂਮਤ ਨੇ 1947 ਤੋਂ ਬਾਅਦ ਬਣਾਇਆ ਉਹਦੇ 'ਚ ਫਿਰ ਰਹੇ ਹਾਂ। ਮਤਲਬ ਪੁਰਾਣੇ ਲਾਹੌਰਾਂ ਤੋਂ, ਗੋਰੇ ਵਾਲੇ ਲਾਹੌਰਾਂ ਤੋਂ ਇੱਕ ਸਾਈਡ 'ਤੇ ਫਿਰ ਰਹੇ ਹਾਂ। ਇਹ ਗੁਲਬਰਗ ਦਾ ਏਰੀਆ ਵਾ, ਬਹੁਤ ਸਾਫ ਸੁਥਰਾ ਹੁੰਦਾ ਵਾ ਏਰੀਆ। ਤੇ ਇੱਥੇ ਆਪਾਂ ਫਿਰ ਰਹੇ ਹਾਂ ਤੇ ਇੱਥੇ ਆਪਾਂ ਰਾਤ ਰੁਕੇ ਸੀ। ਤੇ ਹੁਣ ਆਪਾਂ ਨਿਕਲੇ ਹੀ ਹਾਂ, ਹਲੇ ਕੁਛ ਖਾ ਪੀ ਲਈਏ ਤੇ ਫਿਰ ਜਿਹੜਾ ਅੱਗੇ ਨਿਕਲਦੇ ਹਾਂ। ਇਹ ਇੱਥੇ ਦੀ ਫੂਡ ਸਟਰੀਟ ਬਣੀ ਹੋਈ ਆ ਬੇਸਮੈਂਟ ਦੇ ਵਿੱਚ, ਪਲਾਜ਼ੇ ਦੇ ਥੱਲੇ। ਜੇ ਕਿਸੇ ਨੇ ਕੁਛ ਨੋਰਮਲ ਖਾਣਾ ਪੀਣਾ ਘੱਟ ਬਜਟ 'ਚ ਤੇ ਇੱਥੇ ਆ ਜਾਂਦਾ, ਜਿਵੇਂ ਕਿ ਮੈਂ ਆ ਗਿਆ। ਆ ਦੇਖੋ ਆਂਡਾ ਟਿੱਕੀ ਚੱਲ ਰਿਹਾ, ਇੱਧਰ ਚਨੇ ਚੁਣੇ, ਬਥੇਰੀਆਂ ਛਾਵਾਂ ਇੱਥੇ ਖਾਣ ਨੂੰ। ਲਓ ਜੀ ਆਪਾਂ ਆਂਡਾ ਟਿੱਕੀ ਜਿਹੜਾ ਨਾ ਰੋਟੀ ਨਾਲ ਰਾਇਤਾ। ਤੇ ਲਓ ਜੀ ਰੋਟੀ ਪਾਣੀ ਖਾ ਕੇ ਹੁਣ ਆਪਾਂ ਜਿਹੜਾ ਨਾ ਇਨ ਡਰਾਈਵ ਬੁੱਕ ਕਰ ਲਈ ਆ। ਬਾਈਕ ਵਾਲਾ ਆਪਣਾ ਵੀਰ ਆਪਾਂ ਨੂੰ ਲੈਣ ਆ ਰਿਹਾ ਵਾ ਤੇ ਜਾ ਰਹੇ ਹਾਂ ਆਪਾਂ, ਸਫ਼ਰ ਆਪਣਾ ਸਟਾਰਟ ਕਰ ਰਹੇ ਹਾਂ। ਤੇ ਇੱਧਰ ਤੁਹਾਨੂੰ ਇੱਕ ਸ਼ਾਇਦ ਦਿਖਾਈਏ, ਆ ਬੰਦਾ ਵੇਖੋ ਤੁਸੀਂ, ਸਾਡਾ ਪਾਕਿਸਤਾਨ ਦਾ ਨਾ ਅਰਸ਼ਦ ਨਦੀਮ। ਇਹ ਬਹੁਤ ਵੱਡੀ ਐਗਜ਼ੈਂਪਲ ਆ। ਕਿਸ ਚੀਜ਼ ਦੀ ਐਗਜ਼ੈਂਪਲ ਆ ਕਿ ਦੁਨੀਆ ਨੂੰ ਨਾ ਬਹੁਤ ਘੱਟ ਨਜ਼ਰ ਆਉਂਦਾ ਵਾ ਦੁਨੀਆ ਨੂੰ, ਤੇ ਦੁਨੀਆ ਨੂੰ ਕੁਛ ਵੱਡਾ ਕਰਕੇ ਦਿਖਾਉਣਾ ਪੈਂਦਾ ਵਾ। ਇਹ ਬੰਦਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ੈਂਪਲ ਆ, ਕਿਉਂਕਿ ਇਹ ਬੰਦਾ ਇੱਕ ਨੋਰਮਲ ਜਿਹੇ ਪਿੰਡ 'ਚ ਰਹਿੰਦਾ ਸੀ, ਉੱਥੇ ਹੀ ਆਪਣਾ ਟ੍ਰੇਨਿੰਗ ਕਰਦਾ ਸੀ। ਇਹਨੂੰ ਕੋਈ ਨਹੀਂ ਸੀ ਵਿਚਾਰੇ ਨੂੰ ਪੁੱਛਦਾ ਦੱਸਦਾ, ਠੀਕ ਆ। ਤੇ ਇਹ ਆਪਣੀ ਮਿਹਨਤ ਕਰ ਕਰਕੇ ਇਹ ਜਿਹੜਾ ਨੇਜ਼ਾ ਸੱਟ ਕੇ ਤੇ ਪਹੁੰਚਿਆ ਆਲਮੀ ਸਤ੍ਹਾ 'ਤੇ। ਫਿਰ ਇਹਨੇ ਇੰਟਰਨੈਸ਼ਨਲ ਖੇਡਿਆ, ਇਹਨੇ ਨੇਜ਼ਾ ਸੱਟਿਆ। ਤੇ ਹੁਣ ਜਿਹੜਾ ਨਾ ਥਾਂ ਥਾਂ 'ਤੇ ਇਹਦੀਆਂ ਫੋਟੋਆਂ ਪੋਸਟਰ ਲੱਗਦੇ ਨੇ, ਕਿਸੇ ਨੇ ਮਸ਼ਹੂਰੀ ਦੇਣੀ ਹੋਵੇ ਉੱਥੇ ਲੱਗਦੇ ਨੇ। ਤੇ ਇਹ ਬੰਦਾ ਇਸ ਚੀਜ਼ ਦੀ ਐਗਜ਼ੈਂਪਲ ਆ ਕਿ ਦੁਨੀਆ ਨੂੰ ਨਾ ਕੁਛ ਕਰਕੇ ਦਿਖਾਉਣਾ ਪੈਂਦਾ, ਉੱਦਾਂ ਨਹੀਂ ਦੁਨੀਆ ਮੰਨਦੀ, ਕੁਛ ਵੱਡਾ ਕਰਕੇ ਦਿਖਾਉਣਾ ਪੈਂਦਾ। ਤੇ ਆ ਰਿਹਾ ਆਪਣਾ ਬਾਈਕ ਵਾਲਾ ਤੇ ਉਹਦੇ ਨਾਲ ਬਹਿ ਕੇ ਫਿਰ ਆਪਾਂ ਸਫ਼ਰ ਸਟਾਰਟ ਕਰਦੇ। ਚਲੋ ਜੀ ਜਿਹੜਾ ਨਾ ਸਫ਼ਰ ਆਪਾਂ ਕਰ ਲਿਆ ਸਟਾਰਟ। ਵੀਰ ਆਪਣਾ ਪਹੁੰਚ ਗਿਆ ਸੀ ਆਪਾਂ ਨੂੰ ਲੈਣ। ਅੱਗੇ ਦਾ ਸਫ਼ਰ ਹੁਣ ਤੁਹਾਡੇ ਨਾਲ ਤੁਹਾਨੂੰ ਰਾਸਤੇ ਜਿਹੜਾ ਨਾ ਲਾਹੌਰ ਦੇ ਨਜ਼ਾਰੇ ਵੀ ਦਿਖਾਉਂਦੇ ਜਾਂਦੇ ਆ। ਤੇ ਫਿਰ ਜਿਹੜਾ ਜਾ ਕੇ ਤੁਹਾਨੂੰ ਦਿਖਾਉਂਦੇ ਅੱਜ ਸ਼ੇਰਾਂ ਵਾਲਾ ਗੇਟ। ਮੌਸਮ ਬੜਾ ਵਧੀਆ ਹੋਇਆ, ਹਵਾ ਚੱਲ ਰਹੀ ਹੈ ਤੇ ਹਲਕਾ ਹਲਕਾ ਨਾ ਬੱਦਲ ਵਾਲਾ ਮਾਹੌਲ ਬਣਿਆ ਹੋਇਆ ਤੇ ਸੋਹਣੀ ਹਵਾ ਚੱਲ ਰਹੀ ਹੈ। ਕਿਆ ਬਾਤ ਹੈ। ਇਹ ਰੇਡੀਓ ਪਾਕਿਸਤਾਨ ਦੀ ਬਿਲਡਿੰਗ ਹੈ ਸਾਹਮਣੇ, ਰੇਡੀਓ ਪਾਕਿਸਤਾਨ ਦੀ। ਹਾਂ रेडियो पाकिस्तान इसके साथ बिल्कुल वो पीटीवी का है बिल्डिंग का। हाँ इस साइड भी आना। लो जी इस टाइम ਆਪਾਂ ਇਹ ਗੜੀ ਸ਼ਾਹੂ ਫਿਰਨ ਡਏ ਆ, ਕ੍ਰਾਸ ਕਰ ਰਹੇ ਆ, ਲੰਘ ਰਹੇ ਆ ਇੱਥੋਂ। ਤੇ ਇੱਥੇ ਜਿਹੜੇ ਆਪਣੇ ਤੁਸੀਂ ਦੇਖ ਰਹੇ ਹੋਣੇ ਰਸ਼ ਥਾਂ ਥਾਂ ਤੇ ਲੱਗਾ, ਲੋਕ ਬੈਠੇ ਆ ਬਲੈਕ ਸੂਟ ਪਾ ਕੇ। ਇਹ ਅਹਿਲੇ ਤਸ਼ੀਹ ਹਜ਼ਰਾਤ ਜਿਹੜੇ ਸਾਡੇ ਪਾਕਿਸਤਾਨ 'ਚ, ਇੰਡੀਆ 'ਚ ਵੀ ਹਰ ਜਗ੍ਹਾ ਹੀ ਉੱਧਰ ਵੀ ਹੁੰਦੇ ਨੇ ਹੈ ਨਾ। ਤੇ ਕਿਉਂਕਿ ਅੱਜ ਇਮਾਮ ਹੁਸੈਨ ਦਾ ਅੱਜ ਕਲੀਸਮਾ ਹੈ
40ਵਾਂ ਦਿਨ ਹੈ 10ਵੇਂ ਮੁਹੱਰਮ ਤੋਂ ਬਾਅਦ। ਇਸ ਕਰਕੇ ਇੱਧਰ ਇੱਕ ਦਰਬਾਰ ਹੈ ਬੀਬੀ ਪਾਕ ਦਾ ਉਹਨਾਂ ਦਾ, ਤੇ ਆਹ ਮੇਰਾ ਹੈ ਗਲੀ ਜਾਂਦੀ ਹੈ ਨਾ ਦਰਬਾਰ ਨੂੰ, ਇਹ ਵਾਲੀ ਕਾਫੀ ਰਸ਼ ਹੈ। ਤੇ ਇਸ ਕਰਕੇ ਜਿਹੜਾ ਇੱਥੇ ਇਕੱਠੇ ਹੁੰਦੇ ਨੇ ਸਾਰੇ, ਜਦੋਂ ਸ਼ਹੀਦੀ ਦਿਹਾੜੇ ਨੂੰ 40ਵਾਂ ਦਿਨ ਅੱਜ, ਤੇ ਇਸ ਕਰਕੇ ਅਫਸੋਸ ਲਈ ਇਹ ਸਾਰੇ ਇੱਥੇ ਇਕੱਠੇ ਹੁੰਦੇ ਨੇ, ਇਸ ਕਰਕੇ ਬਹੁਤ ਰਸ਼ ਹੈਗਾ। ਬੜਾ ਰਸ਼ ਹੈ ਯਾਰ। ਲਓ ਜੀ, ਆਪਾਂ ਪੁਰਾਣੇ ਲਾਹੌਰ ਦੇ ਲਾਗੇ ਤਾਗੇ ਆਪਣੇ ਖੜੇ ਹਾਂ, ਤੇ ਰੇਲਵੇ ਸਟੇਸ਼ਨ ਆ ਗਿਆ ਪੁਰਾਣਾ। ਇਹਨੂੰ ਹੁਣ ਜਿਹੜਾ ਨਾ ਦੁਬਾਰਾ ਤੋਂ ਸਿੱਧਾ ਪੱਧਰਾ ਕੀਤਾ ਗਿਆ ਹੈ, ਬਹੁਤ ਸੋਹਣਾ ਸਜਾਇਆ ਗਿਆ ਇਹਨੂੰ। ਫਿਰ ਕਦੇ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਨਾ ਰੇਲਵੇ ਸਟੇਸ਼ਨ ਦਿਖਾ ਕੇ ਜਾਵਾਂਗੇ ਲਾਹੌਰ ਦਾ। ਆਪਾਂ ਪਹੁੰਚ ਗਏ ਹਾਂ ਸ਼ੇਰਾਂ ਵਾਲੇ ਗੇਟ, ਕਿਉਂਕਿ ਅੱਜ ਰਸ਼ ਬਹੁਤ ਆ। ਤੇ ਇੱਥੇ ਵੀ ਸ਼ੇਰਾਂ ਵਾਲੇ ਗੇਟ ਦੇ ਅੱਗੇ ਵੀ ਕੰਟੇਨਰ ਲੱਗੇ ਹੋਏ ਨੇ, ਤੇ ਅੱਗੇ ਚੱਲ ਕੇ ਦੇਖਦੇ ਹਾਂ ਵੀ ਕੀ ਸੂਰਤ ਹਾਲ ਆ, ਦਿਖਾਉਂਦੇ ਆ ਤੁਹਾਨੂੰ ਸ਼ੇਰਾਂ ਵਾਲਾ ਗੇਟ। ਇਹ ਆਪਾਂ ਆ ਗਏ ਹਾਂ ਸ਼ੇਰਾਂ ਵਾਲੇ ਗੇਟ, ਤੇ ਅੱਗੇ ਜਿਹੜਾ ਕੰਟੇਨਰ ਲਾ ਕੇ ਬੰਦ ਕੀਤਾ ਹੋਇਆ ਵਾ। ਰਾਸਤੇ ਕਾਫੀ ਸਾਰੇ ਬੰਦ ਕੀਤੇ ਹੋਏ ਆ ਜਲੂਸ ਦੇ ਕਰਕੇ, ਤੇ ਮਜਲਸ ਦੇ ਕਰਕੇ, ਜਿਹੜੇ ਜੱਥੇ ਨਿਕਲੇ ਹੋਏ ਨੇ ਦਰਬਾਰ 'ਤੇ ਜਾਣ ਵਾਸਤੇ, ਉਹਦੇ ਕਰਕੇ ਲਾਹੌਰ 'ਚ ਕਾਫੀ ਸਾਰਾ ਰਸ਼ ਹੈ। ਤੇ ਆਪਾਂ ਫਾਈਨਲੀ ਪਹੁੰਚ ਗਏ ਹਾਂ ਸ਼ੇਰਾਂ ਵਾਲੇ ਗੇਟ। ਉਹ ਉੱਤੇ ਲਿਖਿਆ ਵੀ ਆ, ਸ਼ਾਹ ਮੁਖੀ 'ਚ ਲਿਖਿਆ ਹੋਇਆ। ਇਹ ਗੇਟ 'ਚ ਦੱਸਿਆ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਨਾ ਜਿਹੜਾ ਦੁਬਾਰਾ ਤਿਆਰ ਕਰਵਾਇਆ ਸੀ। ਇਹ ਗੇਟ ਦੇ ਆਸੇ ਪਾਸੇ ਕਹਿੰਦੇ ਆ ਵੀ ਪਹਿਲਾਂ ਨਹੀਂ ਸੀ ਇਹਨਾਂ ਦਾ, ਇਹਦਾ ਨਾਂ ਸ਼ੇਰਾਂ ਵਾਲਾ ਗੇਟ, ਇਹਦਾ ਨਾਂ ਜ਼ਰਕੀ ਕਿ ਇੱਦਾਂ ਖਿਜ਼ਰੀ ਗੇਟ ਸੀ ਕਿ ਇੱਦਾਂ ਦਾ ਇਹਦਾ ਨਾਮ ਸੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਆਇਆ, ਉਦੋਂ ਇਸ ਗੇਟ ਦਾ ਨਾਮ ਨਾ ਜਿਹੜਾ ਸ਼ੇਰਾਂ ਵਾਲਾ ਗੇਟ ਰੱਖਿਆ ਗਿਆ ਸੀ, ਕਿਉਂਕਿ ਇਹਦੇ ਦੋਵਾਂ ਪਾਸੇ ਨਾ ਸ਼ੇਰ ਰੱਖੇ ਗਏ ਸੀ। ਆਓ ਤੁਹਾਨੂੰ ਅੰਦਰ ਚੱਲ ਕੇ ਦਿਖਾਉਂਦੇ। ਲਓ ਜੀ, ਤੇ ਆਪਾਂ ਸ਼ੇਰਾਂ ਵਾਲੇ ਗੇਟ ਦੇ ਅੰਦਰਲੀ ਸਾਈਡ 'ਤੇ ਹਾਂ। ਅੰਦਰਲੀ ਸਾਈਡ 'ਤੇ ਤੁਹਾਨੂੰ ਦੱਸਦੀ ਵੀ ਜ਼ਿਆਦਾਤਰ ਜਿਹੜਾ ਨਾ ਕੱਪੜੇ ਵਾਲੀਆਂ ਕਲਾਥ ਹਾਊਸ ਵਾਲੀਆਂ ਦੁਕਾਨਾਂ ਨੇ ਥਾਂ ਥਾਂ। ਜ਼ਿਆਦਾਤਰ ਕੱਪੜੇ ਦੀ ਕਹਿੰਦੇ ਬੜੀ ਵੱਡੀ ਮਾਰਕੀਟ ਹੈ ਸ਼ੇਰਾਂ ਵਾਲੇ ਗੇਟ ਦੇ ਅੰਦਰ। ਤੇ ਅੰਦਰਲੀ ਸਾਈਡ ਤੋਂ ਦੇਖ ਲਈਏ ਵੀ ਸ਼ੇਰ ਵੀ ਬਣੇ ਹੋਏ ਨੇ ਪ੍ਰੋਪਰ ਦੋਵਾਂ ਸਾਈਡਾਂ 'ਤੇ ਸ਼ੇਰਾਂ ਵਾਲੇ ਗੇਟ ਦੇ ਅੰਦਰ। ਇਹ ਕੁਛ ਪੁਰਾਣੇ ਘਰ ਵੀ ਨੇ ਇੱਥੇ, ਪੁਰਾਣੀਆਂ ਬਿਲਡਿੰਗਾਂ, ਉਹੀ ਪੁਰਾਣੀਆਂ ਗਲੀਆਂ ਛੋਟੀਆਂ ਛੋਟੀਆਂ ਬਣੀਆਂ ਹੋਈਆਂ ਸ਼ੇਰਾਂ ਵਾਲੇ ਗੇਟ ਦੇ ਅੰਦਰ, ਛੋਟੇ ਛੋਟੇ ਦਰਵਾਜ਼ੇ। ਲਓ ਜੀ, ਇਹ ਆਪਾਂ ਤੁਹਾਨੂੰ ਦਿਖਾਇਆ ਸ਼ੇਰਾਂ ਵਾਲਾ ਗੇਟ। ਅੰਦਰ ਆਪਾਂ ਗਏ ਸੀ, ਲੇਕਿਨ ਜ਼ਿਆਦਾ ਆਪਾਂ ਵੀਡੀਓ ਕਵਰ ਨਹੀਂ ਕਰ ਸਕਦੇ ਕਿਉਂਕਿ ਥਾਂ ਥਾਂ 'ਤੇ ਪੁਲਿਸ ਵਾਲੇ ਖੜ੍ਹੇ ਸੀ ਅੱਜ, ਕਿਉਂਕਿ ਤੁਹਾਨੂੰ ਦੱਸਿਆ ਵਾ ਕਿ ਉਹ ਚੱਲ ਰਿਹਾ ਵਾ ਮੇਲਾ ਵੀ ਇੱਕ ਚੱਲ ਰਿਹਾ ਦਾਤਾ ਸਾਹਿਬ ਦਾ। ਇਸ ਕਰਕੇ ਇਹਦੇ ਲਾਗੇ ਤਾਗੇ ਇਹ ਦੋਵੇਂ ਦਰਬਾਰ, ਅਤੇ ਪੁਲਿਸ ਬਹੁਤ ਜ਼ਿਆਦਾ ਵਾ, ਅਤੇ ਇਸ ਕਰਕੇ ਜ਼ਿਆਦਾ ਕਵਰ ਨਹੀਂ ਕਰ ਸਕੇ। ਅਤੇ ਇਹ ਸੀ ਸ਼ੇਰਾਂ ਵਾਲਾ ਗੇਟ। ਇਹਦੀ ਹਿਸਟਰੀ ਥੋੜ੍ਹੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਆਪਣੇ ਵਕਤ 'ਚ ਆ ਕੇ ਦੁਬਾਰਾ ਤਿਆਰ ਕਰਾਇਆ ਸੀ। ਅਤੇ ਉਦੋਂ ਇੱਥੇ ਨਾ ਜਿਹੜਾ ਸ਼ੇਰ ਰੱਖੇ ਸੀ ਦੋਵਾਂ ਪਾਸੇ ਰਖਵਾਲੀ ਕਰਨ ਨੂੰ। ਅਤੇ ਇੱਥੇ ਜਿੱਥੇ ਮੈਂ ਫਿਰ ਰਿਹਾ, ਇੱਥੇ ਸਾਰੀ ਰਾਵੀ ਹੁੰਦੀ ਸੀ ਕਿਹਾ ਜਾਂਦਾ ਵਾ। ਰਾਵੀ ਇਸ ਗੇਟ ਦੇ ਖਾਸ ਕਰਕੇ 13 ਗੇਟਾਂ 'ਚੋਂ ਇਸ ਗੇਟ ਦੇ ਬਿਲਕੁਲ ਅੱਗੋਂ ਲੰਘਦੀ ਸੀ ਰਾਵੀ। ਅਤੇ ਇੱਥੇ ਕਸ਼ਤੀਆਂ ਲੱਗੀਆਂ ਹੁੰਦੀਆਂ ਸੀ ਗੇਟ ਦੇ ਅੱਗੇ, ਇਹ ਸੁਣਿਆ ਵਾ ਕਸ਼ਤੀਆਂ ਲੱਗੀਆਂ ਹੁੰਦੀਆਂ ਸੀ। ਫਿਰ ਨਾ ਜਿਹੜੇ ਹਾਥੀ, ਜਿਹੜੇ ਯੂਜ਼ ਵਾਲੇ ਜਾਨਵਰ ਹੁੰਦੇ ਸੀ ਅੰਦਰ ਕਿਲ੍ਹੇ ਦੇ ਯੂਜ਼ ਹੁੰਦੇ ਸੀ ਲਾਹੌਰ ਦੇ ਅੰਦਰ, ਬਾਦਸ਼ਾਹ ਯੂਜ਼ ਕਰਦੇ ਸੀ, ਉਹਨਾਂ ਨੂੰ ਫਿਰ ਇੱਥੇ ਲਿਆ ਕੇ ਨਾ ਜਿਹੜਾ ਨਵਾਇਆ ਵੀ ਜਾਂਦਾ ਸੀ। ਅਤੇ ਇਹ ਸਾਰਾ ਨਾ ਮਾਮਲਾ ਇਸ ਗੇਟ ਦੇ ਹੁਣ ਤਾਂ ਬਹੁਤ ਮਾੜੀ ਹਾਲਤ ਹੋਈ ਪਈ ਹੈ ਗੇਟ ਦੀ। ਪਹਿਲਾਂ ਜਦੋਂ ਬਾਦਸ਼ਾਹਾਂ ਦਾ ਦੌਰ ਹੋਣਾ ਉਦੋਂ ਬਹੁਤ ਸੋਹਣਾ ਹੁੰਦਾ ਸੀ। ਇਹਦੀ ਮੈਂ ਫੋਟੋ ਵੀ ਲਾ ਦਾਂਗਾ ਕਿ ਜੇ ਤੁਸੀਂ ਫੋਟੋ ਵੀ ਦੇਖੋ। ਅਤੇ ਇਹ ਆਪਾਂ ਦੇਖਿਆ ਜੀ ਸ਼ੇਰਾਂ ਵਾਲਾ ਗੇਟ ਅੱਜ।